ਤੀਜਾ ਜਿਹੜਾ ਸਭ ਤੋਂ ਵੱਡਾ ਇੱਕ ਡਿਸੀਜਨ ਹੋਰ ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਦਿੱਤਾ ਹੈ, ਉਹ ਟੈਕਸਸ ਦੇ ਵਿੱਚ ਏਜ ਵੈਰੀਫਿਕੇਸ਼ਨ ਲਾ ਆ, ਜੋ ਪੋਰਨ ਸਾਈਟਸ ਨੂੰ ਲੈ ਕੇ ਹੈਗਾ। ਸੋ ਉਹਦੇ ਮੁਤਾਬਕ ਜਿਹੜੇ ਪੋਰਨ ਸਾਈਟਸ ਆ, ਇਹ ਟੈਕਸਸ ਦੇ ਵਿੱਚ ਲਾ ਪਾਸ ਹੋਇਆ ਸੀ ਵੀ ਉਹਨਾਂ ਨੂੰ ਵੈਰੀਫਾਈ ਕਰਨਾ ਪਊਗਾ ਵੀ ਜੋ ਉਹਨਾਂ ਨੂੰ ਕੋਈ ਦੇਖ ਰਿਹਾ ਹੈਗਾ ਆ, ਉਹ 18 ਸਾਲ ਤੋਂ ਉੱਪਰ ਦਾ ਹੈਗਾ ਕਿ ਨਹੀਂ, ਤਾਂ ਕਿ ਜਿਹੜੇ ਮਾਈਨਰਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਵਾਇਲੇਟਿੰਗ ਦਾ ਫਸਟ ਅਮੈਂਡਮੈਂਟ ਰਾਈਟਸ ਆਫ ਅਡਲਟਸ। ਕੋਰਟਸ ਨੇ ਜੋ 6 ਦੇ ਮੁਕਾਬਲੇ 3 ਦੇ ਨਾਲ ਜਿਹੜਾ ਡਿਸੀਜਨ ਦਿੱਤਾ ਹੈ, ਲਿਬਰਲ ਜਸਟਿਸਸ ਨੇ ਡਿਸੈਂਟ ਕੀਤਾ ਹੈਗਾ ਆ। ਸੋ ਮੈਜੋਰਟੀ ਨੇ ਇਹ ਕਿਹਾ ਵੀ ਜਿਹੜਾ ਟੈਕਸਸ ਦਾ ਲਾ ਆ ਉਹ ਬਿਲਕੁਲ ਸ਼ੀਲਡ ਕਰਦਾ ਆ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ, ਖਾਸ ਕਰਕੇ ਸੈਕਸ਼ੂਅਲੀ ਐਕਸਪਲਿਸਿਟ ਕੰਟੈਂਟ ਜੋ ਹੈਗਾ ਆ, ਕਿਉਂਕਿ ਇਹਦੇ ਸੰਬੰਧ ਦੇ ਵਿੱਚ ਜਸਟਿਸ ਕਲੈਰੈਂਸ ਥਾਮਸ ਨੇ ਇਹ ਡਿਸੀਜਨ ਲਿਖਿਆ ਮੈਜੋਰਟੀ 'ਚ। ਉਹਨਾਂ ਨੇ ਕਿਹਾ ਵੀ ਜਿਹੜਾ ਯੂਜ਼ ਆਫ ਪੋਰਨੋਗ੍ਰਾਫੀ ਆ, ਇਹ ਸਬਜੈਕਟ ਆਫ ਸੋਸ਼ਲ ਸਟਿਗਮਨ ਹੈਗਾ। ਸੋ ਇਹ ਬੱਚਿਆਂ ਨੂੰ ਸਾਨੂੰ ਇਸ ਤੋਂ ਬਚਾਉਣਾ ਚਾਹੀਦਾ ਹੈਗਾ ਜੀ। ਸੋ 2023 ਦੇ ਵਿੱਚ ਟੈਕਸਸ ਨੇ ਇਹ ਮੈਜਰ ਲਿਆਂਦਾ ਸੀਗਾ, ਇਹ ਕਹਿ ਕੇ ਵੀ ਅਸੀਂ ਬੱਚਿਆਂ ਨੂੰ ਪ੍ਰੋਟੈਕਟ ਜਿਹੜਾ ਉਹ ਕਰ ਰਹੇ ਹਾਂ, ਜਿਹੜੇ 18 ਸਾਲ ਤੋਂ ਹੇਠਾਂ ਆ, ਉਹਨਾਂ ਨੂੰ ਜਿਹੜਾ ਸੈਕਸ਼ੂਅਲੀ ਐਕਸਪਲਿਸਿਟ ਮਟੀਰੀਅਲ ਆ ਉਹਦੇ ਐਕਸਪੋਜ਼ਰ ਤੋਂ ਜਿਹੜਾ ਬਚਾਉਣਾ ਚਾਹੀਦਾ ਆ। ਸੋ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਇਹ ਵੀ 6-3 ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਫੈਸਲਾ ਆ। ਸਾਰੇ ਜਾਣੇ ਸੋਚ ਰਹੇ ਹੋਣਗੇ ਵੀ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਇੰਨੀ ਕਿਉਂ ਜਿਹੜੀ ਉਹ ਕਰ ਰਹੇ ਆ। ਇਹ ਜਿਹੜੇ ਫੈਸਲੇ ਸੁਪਰੀਮ ਕੋਰਟ ਦੇ ਜਿਹੜੇ ਇੱਥੇ ਆਉਂਦੇ ਆ, ਇਹ ਦੱਸਦੇ ਜਾਈਏ ਦਹਾਕਿਆਂ ਬੱਧੀ ਅਮਰੀਕਾ ਦੇ ਪੂਰੇ ਜਿਹੜੇ ਲਾਈਫ ਦੇ ਉੱਤੇ, ਅਮਰੀਕਨਸ ਦੀ ਲਾਈਫ ਦੇ ਉੱਤੇ ਬਹੁਤ ਵੱਡੇ ਜਿਹੜੇ ਉਹ ਅਸਰ ਪਾਉਂਦੇ ਆ। ਇਹ 9 ਜਿਹੜੇ ਜਸਟਿਸਿਸ ਉਸ ਬੈਂਚ ਦੇ ਉੱਤੇ ਬੈਠਦੇ ਆ ਤੇ ਮਿਲੀਅਨਸ ਆਫ ਅਮਰੀਕਨਸ ਦੇ ਉੱਤੇ ਜਿਹੜਾ ਉਸ ਦਾ ਅਸਰ ਪੈਂਦਾ ਆ। ਕਿੱਦਾਂ ਦੀਆਂ ਪਾਲਿਸੀ ਘੜੀਆਂ ਜਾਣੀਆਂ, ਕਿੱਦਾਂ ਦੀਆਂ ਜਿਹੜੀਆਂ ਬਣਨੀਆਂ ਆ, ਉਸ ਦੇ ਉੱਤੇ ਆ, ਕਿਉਂਕਿ ਇਸ ਤੋਂ ਉੱਤੇ ਕੋਈ ਕੋਰਟ ਨਹੀਂ। ਇਹ ਸਭ ਤੋਂ ਉੱਤੇ ਜਿਹੜੀ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਆ, ਇਸ ਤੋਂ ਉੱਤੇ ਕੋਈ ਕੋਰਟ ਨਹੀਂ। ਇਹ ਕੌਨਸਟੀਚਿਊਸ਼ਨੈਲਿਟੀ ਜਿਹੜੀ ਕੌਨਸਟੀਟਿਊਸ਼ਨੈਲਿਟੀ ਹੁੰਦੀ ਆ, ਜਾਂ ਕੀ ਇਹਦੇ ਵਿੱਚ ਅਸਲ 'ਚ ਹੱਕ ਆ, ਰਾਈਟ ਆ, ਇਹਦੀ ਇੰਟਰਪ੍ਰੀਟੇਸ਼ਨ ਕਿੱਦਾਂ ਹੋਣੀ ਆ ਸੰਵਿਧਾਨ ਦੀ, ਉਹ ਬਹੁਤ ਵੱਡਾ ਜਿਹੜਾ ਇਹ ਮੈਟਰ ਕਰਦਾ ਆ। ਤੇ ਜਿੱਦਾਂ ਸੁਪਰੀਮ ਕੋਰਟ ਨੇ ਬਾਕੀ ਜੱਜਾਂ ਦੇ ਪਰ ਕੁਤਰੇ ਆ, ਪਰ ਇਹਨਾਂ ਦਾ ਪਰ ਕੁਤਰਨ ਨੂੰ ਕੋਈ ਨਹੀਂ ਆ। ਹੋਰ ਤੁਹਾਨੂੰ ਨਾ ਐਗਜ਼ਾਮਪਲ ਦੱਸਦੇ ਜਾਈਏ, ਜਿਹੜਾ ਰੋ ਵਰਸਸ ਵੇਡ ਵਾਲਾ ਡਿਸੀਜਨ ਸੀ 1973 1973 ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ ਵੀ ਹੋ ਸਕਦਾ ਵੀ ਜਿਹੜਾ ਵੂਮਨ ਦਾ ਕਨਸਟੀਟਿਊਸ਼ਨਲ ਰਾਈਟ ਫॉर ਐਨ ਅਬੋਰਸ਼ਨ, ਤੇ ਉਹ 2022 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਨੇ ਓਵਰਟਰਨ ਕੀਤਾ। ਸੋ ਆਲਮੋਸਟ 49 ਸਾਲਾਂ ਬਾਅਦ, 50 ਸਾਲ ਹੀ ਹੋ ਗਏ, 50 ਸਾਲਾਂ ਬਾਅਦ। ਸੋ ਹੁਣ ਇਹ ਜਿਹੜੇ ਡਿਸੀਜਨ 3 ਬਹੁਤ ਵੱਡੇ ਹੋਏ ਹੈਗੇ ਆ ਯੂਐਸ ਦੀ ਜਿਹੜੇ ਸੁਪਰੀਮ ਕੋਰਟ ਦੇ। ਸੋ ਇਹ ਇਦਾਂ ਜਿਹੜੇ ਚਾਹੇ ਕੋਈ ਪ੍ਰੈਜ਼ੀਡੈਂਟ ਆਉਂਦਾ ਰਹੇ ਜਾਂਦਾ ਰਹੇ, ਜਦੋਂ ਤੱਕ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜਸਟਿਸਸ ਆ ਉਹਨਾਂ ਦੇ ਉਹ ਕਿੱਧਰ ਨੂੰ ਲੀਨ ਕਰਦੇ ਆ, ਲਾਈਨ ਵਾਲੇ, ਕਿਹੜੀ ਆਈਡੀਓਲੋਜੀ ਵਾਲੇ ਆ, ਤਦ ਤੱਕ ਇਹ ਕੁਝ ਨਹੀਂ ਹੋਣਾ। ਤਦੇ ਹੀ ਤੁਸੀਂ ਦੇਖਿਆ ਸੀ ਨਾ ਜਦੋਂ ਹਰਜੋਤ ਸਿੰਘ ਜੀ ਜਸਟਿਸ ਸਕਾਲੀਆ ਦੀ ਜਦੋਂ ਮੌਤ ਹੁੰਦੀ ਆ ਜੀ, ਉਦੋਂ ਸਾਲ ਪਿਆ ਸੀਗਾ ਓਬਾਮਾ ਹੋਣਾ ਦੇ ਕਾਰਜਕਾਲ ਦਾ, ਤੇ ਉਹਨਾਂ ਨੂੰ ਜਸਟਿਸ ਨਹੀਂ ਸੀ ਲਾਉਣ ਦਿੱਤਾ ਗਿਆ ਜੀ। ਮਿਚ ਮਕੌਨਲ ਹੋਣਾ ਕਿਹਾ ਵੀ ਨਾ ਏਦਾਂ ਨਹੀਂ, ਤੇ ਰਾਸ਼ਟਰਪਤੀ ਟਰੰਪ ਪਹਿਲੇ ਕਾਰਜਕਾਲ 'ਚ 3 ਜਸਟਿਸ ਲਾ ਕੇ ਗਏ। ਸੋ ਇਹ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਨੂੰ ਜਿਹੜਾ ਇਹ ਮੌਕਾ ਮਿਲਿਆ ਆ, ਇਹ ਬਹੁਤ ਘੱਟ ਪ੍ਰੈਜ਼ੀਡੈਂਟਸ ਨੂੰ ਜਿਹੜਾ ਉਹ ਮਿਲਦਾ ਆ। ਸੁਪਰੀਮ ਕੋਰਟ ਦੀ ਆਈਡੀਓਲੋਜੀ ਬੇਸਿਕਲੀ ਜਿਹੜੀ ਉੱਥੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਬਦਲ ਦਿੱਤੀ, ਜਿੱਥੇ 5-4 ਜਾਂ 4-5 ਇੱਕ ਅੱਧਾ ਜਾਣਾ ਜਿਹੜਾ ਕੋਈ ਮੋਡਰੇਟ ਜਸਟਿਸ ਜਿਹੜਾ ਹੁੰਦਾ ਸੀ, ਤਾਂ ਉਹ ਅੱਗੇ ਪਿੱਛੇ ਜਿਹੜਾ ਉਹ ਹੋ ਜਾਂਦਾ ਸੀ, ਕਦੀ ਇੱਧਰ ਕਦੀ ਉੱਧਰ। ਤੇ ਹੁਣ 6-3 ਦੇ ਨਾਲ ਲਾਈਕ ਇੱਕ ਹਿਸਾਬ ਦੇ ਨਾਲ ਸੁਪਰ ਮੈਜੋਰਿਟੀ ਜਿਹੜੀ ਜਸਟਿਸਿਸ ਦੀ ਕੰਜ਼ਰਵੇਟਿਵ ਲੀਨਿੰਗ ਜਿਹੜੀ ਆ ਉਹ ਹੈਗੀ ਆ। ਸੋ ਪਰ ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਤਵੱਕੋ ਨਹੀਂ ਰੱਖਦੇ, ਕਹਿੰਦੇ ਵੀ ਜਿਹੜੇ ਜਸਟਿਸਿਸ ਹੁੰਦੇ ਆ, ਹਾਂ ਉਹਨਾਂ ਦੇ ਆਈਡੀਓਲੋਜੀਜ਼ ਥੋੜੀਆਂ ਜਿਹੀ ਏਦਾਂ ਹੁੰਦੀਆਂ ਆ, ਪਰ ਫਿਰ ਵੀ ਉਹ ਸੰਵਿਧਾਨ ਨੂੰ ਪਰਨਾਏ ਹੁੰਦੇ ਆ, ਸੰਵਿਧਾਨ ਨੂੰ ਪ੍ਰਮੁੱਖ ਰੱਖ ਕੇ ਜਿਹੜਾ ਉਹ ਚੱਲਦੇ ਆ। ਪਰ ਜਦ ਆਮ ਲੋਕਾਂ ਨੂੰ ਹਰਜੋਤ ਸਿੰਘ ਜੀ ਸੁਣਨ ਦੇ ਵਿੱਚ ਆਉਂਦਾ ਵੀ 6-3 ਦੇ ਨਾਲ ਵੀ ਕੰਜ਼ਰਵੇਟਿਵ ਜਸਟਿਸ ਨੇ ਹੱਕ 'ਚ ਕੀਤਾ, ਉਹਨਾਂ ਨੇ ਉਲਟ ਕੀਤਾ, ਸੋ ਉਹਨਾਂ ਨੂੰ ਵੀ ਏਦਾਂ ਲੱਗਦਾ ਹੁੰਦਾ ਵੀ ਕਿਤੇ ਜਿਹੜਾ ਸੁਪਰੀਮ ਕੋਰਟ ਆ ਉਹ ਜਿਹੜਾ ਉਸ ਦੇ ਵਿੱਚ ਪੋਲਿਟਿਸਾਈਜ਼ ਜਿਹੜਾ ਉਹ ਹੋ ਚੁੱਕਾ ਆ। ਰਿਐਲਿਟੀ ਕੀ ਆ, ਇਹ ਤਾਂ ਉਹਨਾਂ ਜਸਟਿਸਿਸ ਦੇ ਮਨ ਦੇ ਅੰਦਰ ਹੀ ਜਿਹੜਾ ਉਹ ਪਤਾ ਜਿਹੜਾ ਉਹ ਚੱਲੇਗਾ।